ਜੇ ਗੱਲ ਕਰਦੇ ਜਾਈਏ ਸਭ ਤੋਂ ਪਹਿਲਾਂ ਰੂਸ ਤੇ ਜਿਹੜਾ ਯੂਕਰੇਨ ਦੇ ਮਾਮਲੇ ਦੇ ਵਿੱਚ ਸਥਿਤੀ ਉੱਥੇ ਆਮ ਲੋਕਾਂ ਦੇ ਲਈ ਹੁਣ ਕਾਫੀ ਮਾੜੀ ਜਿਹੜੀ ਆ ਉਹ ਹੁੰਦੀ ਜਾ ਰਹੀ ਹੈਗੀ ਆ। ਸੀਜ਼ਫਾਇਰ ਦੀਆਂ ਗੱਲਾਂ ਆਪਾਂ ਦੇਖਿਆ ਵੀ ਪਿਛਲੇ ਹਫ਼ਤੇ ਵੀ ਜਿਹੜੀਆਂ ਉਹ ਚੱਲੀਆਂ, ਪਰ ਉਸ ਦੇ ਬਾਵਜੂਦ ਵੀ ਜਿਹੜੀ ਸੀਜ਼ਫਾਇਰ ਦੇ ਦੌਰਾਨ ਵੀ ਆਪਾਂ ਦੇਖਿਆ ਵੀ ਹਮਲੇ ਜਿਹੜੇ ਉਹ ਹੁੰਦੇ ਰਹੇ, ਆਮ ਲੋਕਾਂ ਨੂੰ ਉੱਥੋਂ ਨਿਕਲਣ ਦੇ ਵਿੱਚ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਜ ਜਿਹੜੀ ਇੱਕ ਵਾਰੀ ਫੇਰ ਇਹ ਖਬਰ ਸੁਣਨ ਨੂੰ ਜਿਹੜੀ ਉਹ ਮਿਲ ਰਹੀ ਆ ਵੀ ਨੈਗੋਸੀਏਸ਼ਨ ਗੱਲਬਾਤ ਆਪਸ ਦੇ ਵਿੱਚ ਦੁਬਾਰਾ ਤੁਰੀ ਆ ਤੇ ਇਵੈਕੂਏਸ਼ਨ ਰਾਊਟਸ ਦੇ ਉੱਤੇ ਸ਼ਾਇਦ ਜਿਹੜੀ ਉਹ ਸੀਜ਼ਫਾਇਰ ਉਹ ਹੋ ਸਕਦੀ ਹੈਗੀ ਆ। ਸੋ ਵੀ ਤਾਂ ਜੋ ਲੋਕਾਂ ਨੂੰ ਉੱਥੋਂ ਜਿਹੜਾ ਉਹ ਕੱਢਿਆ ਜਾਵੇ। ਯੂਕਰੇਨ ਦਾ ਜਿਹੜਾ ਰਾਸ਼ਟਰਪਤੀ ਉਹ ਵਾਰ-ਵਾਰ ਇਹ ਕਹਿ ਰਿਹਾ ਵੀ ਲੋਕਾਂ ਨੂੰ ਯੂਰਪੀਅਨ ਸੰਘ ਦੇ ਵਿੱਚ ਜਾਣ ਦੇ ਲਈ, ਯੂਕਰੇਨੀ ਲੋਕਾਂ ਨੂੰ ਉੱਥੇ ਤੱਕ ਨਿਕਲ ਜਾਣ ਦੇ ਲਈ, ਇਵੈਕੂਏਟ ਕਰਨ ਦੇ ਲਈ ਰਾਹ ਜਿਹੜਾ ਆ ਉਹ ਸਾਫ਼ ਹੋਣਾ ਚਾਹੀਦਾ ਆ। ਕਹਿੰਦੇ ਸਿਵਿਲੀਅਨਸ ਸ਼ੁੱਡ ਬੀ ਅਲਾਉਡ ਟੂ ਰੀਚ ਯੂਰਪੀਅਨ ਯੂਨੀਅਨ। ਸੋ ਹੁਣ ਦੇਖੋ ਜੀ ਅੱਗੇ ਇਸ ਦੇ ਵਿੱਚ ਕੀ ਬਣਦਾ ਆ। ਜੇ ਸਮਝੌਤਾ ਕਿਸੇ ਪਾਸੇ ਹੁੰਦਾ ਤੇ ਸ਼ਾਇਦ ਲੋਕ ਬਚ ਜਾਣ, ਪਰ ਨਹੀਂ, ਆਲਰੇਡੀ ਸੈਂਕੜੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਆਲਰੇਡੀ ਲੋਕ ਇਸ ਜੰਗ ਦੇ ਚੱਲਦਿਆਂ ਮਰ ਚੁੱਕੇ। ਜੀ ਸੋ ਨਵੀਆਂ ਖਬਰਾਂ ਦੇ ਮੁਤਾਬਕ ਬਹੁਤ ਸਾਰੇ ਯੂਕਰੇਨੀਅਨ ਲੋਕ ਮੈਰੀਪੋਲ, ਬੌਂਸਵਾਖਾ ਤੇ ਕੀਵ ਇਹ ਸ਼ਹਿਰਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਫਸੇ ਹੋਏ ਹੈਗੇ ਆ। ਕੈਪੀਟਲ ਨੂੰ ਪੂਰੀ ਤਰ੍ਹਾਂ ਬੰਬਾਰਡ ਕੀਤਾ ਜਾ ਰਿਹਾ ਰਸ਼ੀਆ ਦੀਆਂ ਫੌਜਾਂ ਵੱਲੋਂ। 15 ਲੱਖ ਰਿਫਿਊਜੀ ਆਲਰੇਡੀ ਯੂਕਰੇਨ ਨੂੰ ਛੱਡ ਕੇ ਚਲੇ ਗਏ ਹੈਗੇ ਆ। ਪੂਰੇ ਦਾ ਪੂਰਾ ਸ਼ਹਿਰ ਅੰਡਰ ਸੀਜ਼ ਹੈਗੇ ਆ। ਇਹ ਮਾਰੀਉਪੋਲ ਜਿਸ ਤਰ੍ਹਾਂ ਮੈਂ ਦੱਸਿਆ ਹੈਗਾ ਆ, ਬੋਲਨੋਵਾਖਾ ਤੇ ਜੇ ਹੁਣ ਤੱਕ ਦੱਸਦੇ ਜਾਈਏ 360 ਲੋਕਾਂ ਦੀ ਮੌਤ ਹੋ ਚੁੱਕੀ ਆ ਰਸ਼ੀਆ ਦੀ ਇਨਵੇਜ਼ਨ ਜਦੋਂ ਤੋਂ ਹੀ ਸ਼ੁਰੂ ਹੋਈ ਸੀ ਫਰਵਰੀ 14 ਤੋਂ। ਪਰ ਯੂਐਨ ਨੇ ਦੱਸਿਆ ਵੀ 1123 ਸਿਵਲੀਅਨ ਮਰ ਚੁੱਕੇ ਹੈਗੇ ਆ ਤੇ 759 ਇੰਜਰਡ ਹੋ ਚੁੱਕੇ ਆ। ਯੂਰਪੀਅਨ ਯੂਨੀਅਨ ਇਹ ਐਕਸਪੈਕਟ ਕਰ ਰਿਹਾ ਵੀ 5 ਲੱਖ ਰਿਫਿਊਜੀ ਯੂਕਰੇਨ ਤੋਂ ਨਾਲ ਦੇ ਮੁਲਕਾਂ ਦੇ ਵਿੱਚ ਚਲੇ ਜਾਣਗੇ। ਪੋਲੈਂਡ, ਸਲੋਵਾਕੀਆ, ਹੰਗਰੀ, ਰੋਮਾਨੀਆ, ਮਾਲਡੋਵਾ, ਬੈਲਰੂਸ 'ਚ ਵੀ ਜਾ ਰਹੇ ਆ। ਪਰ ਸਭ ਤੋਂ ਮਾੜੀ ਗੱਲ ਇਹ ਆ ਵੀ ਰਸ਼ੀਆ ਜੇ ਕੁਛ ਟਾਈਮ ਦੇ ਲਈ ਬੰਬਾਰਡਮੈਂਟ ਬੰਦ ਵੀ ਕਰਦਾ ਆ ਤੇ ਯੂਕਰੇਨ ਤੋਂ ਜੀ ਬਾਹਰ ਨੂੰ ਜਾਣ ਦਾ ਰਸਤਾ ਸਿੱਧਾ ਰਸ਼ੀਆ ਨੂੰ ਹੀ ਜਾਂਦਾ ਆ। ਬਾਕੀ ਪਾਸੇ ਸਾਰੇ ਉਹਨਾਂ ਨੇ ਰੋਕ ਕੇ ਰੱਖੇ ਹੋਏ ਹੈਗੇ ਆ। ਯੂਕਰੇਨ ਦੇ ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ ਦੇ ਸੰਬੰਧ ਦੇ ਵਿੱਚ ਯੂਰਪੀਅਨ ਕਾਉਂਸਲ ਨੇ ਇਹ ਕਿਹਾ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਬਹੁਤ ਜਲਦੀ ਇਹਦੇ ਤੇ ਡਿਸੀਜਨ ਕਰ ਸਕਦੇ ਹੈਗੇ ਆ। ਡਿਫੈਂਸ ਮਿਨਿਸਟਰ ਜੀ ਰਸ਼ੀਆ ਦੀ ਡਿਫੈਂਸ ਮਿਨਿਸਟਰ ਤੇ ਯੂਐਨ ਆਫੀਸ਼ੀਅਲਸ ਨੇ 3 ਵਾਰੀ ਮੀਟਿੰਗ ਕੀਤੀ ਆ। ਹੁਣ ਅੱਜ ਫੇਰ ਉਹਨਾਂ ਦੀ ਮੀਟਿੰਗ ਹੋਣ ਜਾ ਰਹੀ ਹੈਗੀ ਆ। ਜੀ ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਉਧਰ ਚੀਨ ਜਿਹੜਾ ਕਹਿ ਰਿਹਾ ਆ ਕਹਿੰਦੇ ਵੀ ਸਾਡਾ ਜਿਹੜਾ ਸੰਬੰਧ ਰੂਸ ਦੇ ਨਾਲ ਪੱਥਰ ਵਰਗਾ ਆ, ਰੌਕ ਸੋਲਿਡ, ਵੀ ਟੁੱਟਣ ਦੇ ਕੋਈ ਅਸਾਰ ਨਹੀਂ ਆ। ਤੇ ਉਹਨਾਂ ਨੇ ਵਿੱਚ ਵਿਚੋਲਗਰੀ ਕਰਨ ਦੀ ਜਿਹੜੀ ਆ ਉਹ ਗੇਮ ਜਿਹੜੀ ਉਹ ਰੱਖੀ ਆ। ਕਹਿੰਦੇ ਵੀ ਜੇ ਤੁਸੀਂ ਚਾਹੁੰਦੇ ਆ ਤਾਂ ਅਸੀਂ ਤੁਹਾਡੇ ਦੋਨਾਂ ਦੇ ਦਰਮਿਆਨ ਗੱਲਬਾਤ ਜਿਹੜੀ ਆ ਉਹ ਕਰਵਾ ਸਕਦੇ ਆ, ਮੀਡੀਏਟ ਜਿਹੜੀ ਉਹ ਕਰ ਸਕਦੇ ਆ, ਵੀ ਅਸੀਂ ਪੀਸ ਮੇਕਰ ਦਾ ਕੰਮ ਕਰਾਂਗੇ। ਨਾਲ ਹੀ ਜਿਹੜਾ ਬੀਜਿੰਗ ਨੇ ਇਸ ਪੂਰੇ ਮਾਮਲੇ ਦੇ ਵਿੱਚ ਯੂਨਾਈਟਿਡ ਸਟੇਟਸ ਤੇ ਨਾਟੋ ਨੂੰ ਜਿਹੜਾ ਆ ਉਹ ਦੋਸ਼ ਲਾਇਆ ਆ ਵੀ ਇਹਨਾਂ ਦੇ ਕਰਕੇ ਇਹ ਜਿਹੜੀ ਵਾਰ ਆ ਉਹ ਬਣੀ ਹੈਗੀ ਆ। ਸੋ ਵਲਾਦੀਮੀਰ ਪੁਤਿਨ ਨੂੰ ਹੁਣ ਪੂਰਾ ਥਾਪੜਾ ਜਿਹੜਾ ਬੀਜਿੰਗ ਦਾ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਮਿਲ ਗਿਆ ਆ ਤੇ ਡਿਪਲੋਮੈਟਿਕ ਪੇਸਮੇਕਰ ਬਣਨ ਦੀ ਉਹਨਾਂ ਨੇ ਸਿਫਾਰਿਸ਼ ਜਿਹੜੀ ਉਸ ਦੇ ਵਿੱਚ ਰੱਖ ਦਿੱਤੀ ਹੈਗੀ ਆ। ਸੋ ਉਧਰ ਓਡੇਸਾ ਕਰਕੇ ਜਿਹੜਾ ਸ਼ਹਿਰ ਆ ਜਿੱਥੇ ਯੂਕਰੇਨ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਆ, ਉੱਥੋਂ ਦੇ ਸਿਟੀ ਦੇ ਮੇਅਰ ਨੇ ਆਖਿਆ ਆ ਵੀ ਜਿਹੜਾ ਅਗਰੈਸਰ ਆ ਯਾਨੀ ਕਿ ਰੂਸੀ ਫੌਜਾਂ ਆ ਉਹ ਉਸ ਸ਼ਹਿਰ ਤੋਂ ਬਹੁਤਾ ਦੂਰ ਨਹੀਂ ਹੈਗੀਆਂ ਤੇ ਤੁਸੀਂ ਆਪਣੀਆਂ ਪਿਸਤੌਲਾਂ ਜਿਹੜੀਆਂ ਆ ਉਹ ਰੈਡੀ ਰੱਖੋ। ਸੋ ਜੀ ਇਹ ਜਿਹੜਾ ਹਰਜੋਤ ਸਿੰਘ ਜੀ ਸਥਿਤੀ ਬਹੁਤ ਸਾਰੇ ਵੱਡੇ ਜਿਹੜੇ ਸ਼ਹਿਰਾਂ ਦੀ ਇੱਦਾਂ ਦੀ ਬਣੀ ਪਈ ਆ। ਇੱਕ ਬਹੁਤ ਕਰੂਸ਼ਲ ਕਹਿੰਦੇ ਬੰਦਰਗਾਹ ਹੈਗੀ ਆ ਓਡੈਸਾ ਦੇ ਵਿੱਚ, ਜੋ ਪੋਰਟ ਸਿਟੀ ਆ ਓਡੈਸਾ। ਆਲਰੇਡੀ ਆਪਾਂ ਦੇਖਿਆ ਵੀ ਯੂਕਰੇਨ ਦਾ ਜਿਹੜਾ ਕ੍ਰੀਮੀਆ ਦਾ ਇਲਾਕਾ ਆ ਉਹ ਕਾਫੀ ਵੱਡਾ ਇਲਾਕਾ ਸੀਗਾ। ਉਸ ਨੂੰ ਰੂਸ ਨੇ ਕਈ ਵਰੇ ਪਹਿਲਾਂ ਓਬਾਮਾ ਕਾਰਜਕਾਲ ਦੇ ਦੌਰਾਨ ਆਪਣੇ ਅਧੀਨ ਜਿਹੜਾ ਆ ਉਹ ਕਰ ਲਿਆ ਸੀ। ਉਹਦੇ ਨਾਲ ਵੀ ਜਿਹੜੀ ਬੰਦਰਗਾਹਾਂ ਉੱਥੇ ਸੀਗੀਆਂ ਉਸ ਦੇ ਉੱਤੇ ਕਬਜ਼ਾ ਜਿਹੜਾ ਰੂਸ ਦਾ ਹੋ ਗਿਆ ਸੀ। ਹੁਣ ਰੂਸ ਦਾ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ,
ਜਿੱਧਰ-ਜਿੱਧਰ ਯੂਕਰੇਨ ਦਾ ਬਾਰਡਰ ਲੱਗਦਾ ਆ ਰੂਸ ਦੇ ਨਾਲ-ਨਾਲ, ਉਹਦੇ ਕਈ ਇਲਾਕੇ ਜਿਹੜੇ ਉਸਦੇ ਇਰਦ-ਗਿਰਦ ਆ, ਉਸ ਨੂੰ ਕਾਬੂ ਉਹਨਾਂ ਨੇ ਕਰ ਲਿਆ ਹੈਗਾ ਆ। ਉੱਧਰ ਗੱਲ ਕਰਦੇ ਜਾਈਏ, ਤੇਲ ਦੀਆਂ ਕੀਮਤਾਂ ਇਸ ਦੇ ਕਰਕੇ ਅਸਮਾਨੀ ਜਿਹੜੀਆਂ ਆ ਉਹ ਚੜ੍ਹ ਚੁੱਕੀਆਂ ਨੇ। ਕੱਚੇ ਤੇਲ ਦੀ ਕੀਮਤ ਕਹਿੰਦੇ ਇੱਕ ਟਾਈਮ ਦੇ ਉੱਤੇ $139 ਪ੍ਰਤੀ ਬੈਰਲ ਜਿਹੜੀ ਆ ਉਹ ਪਹੁੰਚ ਗਈ ਸੀਗੀ। ਸੋ 2008 ਸੰਨ ਤੋਂ ਬਾਅਦ ਦੇ ਵਿੱਚ ਇੰਨੀ ਕੀਮਤ ਜਿਹੜੀ ਉਹ ਵਧੀ ਆ। ਕਈ ਜਿਹੜੇ ਕਿਆਸਰਾਈਆਂ ਲਾਉਣ ਵਾਲੇ ਇਹ ਕਹਿ ਰਹੇ ਆ ਵੀ ਇਹ ਕੀਮਤ $200 ਪ੍ਰਤੀ ਬੈਰਲ ਤੱਕ ਵੀ ਜਿਹੜੀ ਉਹ ਜਾ ਸਕਦੀ ਹੈਗੀ ਆ। ਇਸ ਦਾ ਸੇਕ ਦੁਨੀਆ ਭਰ ਦੇ ਵਿੱਚ ਤੇਲ ਦੇ ਨਾਲ ਚੱਲਣ ਵਾਲੀਆਂ ਗੱਡੀਆਂ ਵਾਲਿਆਂ ਨੂੰ ਜਿਹੜਾ ਉਹ ਖਾਸਾ ਇਸ ਟਾਈਮ ਲੱਗ ਰਿਹਾ ਹੈਗਾ ਆ। ਆਪਾਂ ਵੀ ਦੇਖ ਰਹੇ ਹਾਂ ਵੀ ਇਸ ਸਾਰੇ ਕਾਸੇ ਦੇ ਕਰਕੇ ਅਮਰੀਕਾ 'ਚ ਵੀ ਜਿਹੜੀ ਆ ਤੇਲ ਦੀ ਕੀਮਤ ਉਹ ਬਹੁਤ ਜ਼ਿਆਦਾ ਤਾਂ ਨੂੰ ਜਿਹੜੀ ਉਹ ਚੜ੍ਹ ਚੁੱਕੀ ਆ। ਆਪਾਂ ਉਸ ਦੇ ਉੱਤੇ ਇੱਕ ਵੱਖਰੀ ਖਬਰ ਜਿਹੜੀ ਆ ਉਹ ਜ਼ਰੂਰ ਜੀ, ਕਰਾਂਗੇ। ਤੇ ਬਿਲਕੁਲ। ਸੋ ਇਸੇ ਤਰ੍ਹਾਂ ਰਾਜਗੰਭੀਰ ਸਿੰਘ ਜੀ, ਯੂਰਪੀਅਨ ਯੂਨੀਅਨ ਹੋਰ ਸੈਂਕਸ਼ਨਸ ਲਾਉਣ ਦੇ ਉੱਤੇ ਰਸ਼ੀਆ ਦੇ ਉੱਤੇ ਕੰਮ ਕਰ ਰਿਹਾ ਆ। ਹੋ ਸਕਦਾ ਉੱਥੇ ਪੂਰੀ ਤਰ੍ਹਾਂ ਆਇਲ ਦਾ ਬੈਨ ਕਰ ਦਿੱਤਾ ਜਾਵੇ। ਤੇ ਰਸ਼ੀਆ ਨੇ ਆਲਰੇਡੀ ਦਨਿਪਰੋ ਸ਼ਹਿਰ ਉਸ ਨੂੰ ਆਪਣੇ ਆਲੇ-ਦੁਆਲੇ ਕਬਜ਼ੇ 'ਚ ਲੈ ਲਿਆ ਹੈਗਾ। ਤੇ 5 ਮਿਲੀਅਨ ਰਿਫਿਊਜੀਜ਼ ਬਾਰੇ ਤਾਂ ਮੈਂ ਆਲਰੇਡੀ ਗੱਲ ਕਰ ਚੁੱਕਾ ਹਾਂ। ਰਸ਼ੀਅਨ ਟੈਂਕਾਂ ਦੀਆਂ ਪਿਕਚਰਸ ਆ ਰਹੀਆਂ, ਕਿਸ ਤਰ੍ਹਾਂ ਉਹਨਾਂ ਨੇ ਅਪਾਰਟਮੈਂਟਸ ਬਿਲਡਿੰਗ ਨੂੰ ਬਲੌਕ ਕਰਕੇ ਰੱਖਿਆ ਹੋਇਆ ਹੈਗਾ ਆ। ਮੈਰੀਊਪੋਲ ਸ਼ਹਿਰ ਦੇ ਲੋਕ ਉਹ ਪੈਸੇਜ ਮੰਗ ਰਹੇ ਵੀ ਕਿਸ ਤਰ੍ਹਾਂ ਅਸੀਂ ਉੱਥੋਂ ਬਾਹਰ ਨਿਕਲ ਸਕਦੇ ਹਾਂ। ਇਹ ਨਹੀਂ ਹੈ ਵੀ ਸਾਰਾ ਯੂਕਰੇਨ ਛੱਡ ਕੇ ਭੱਜ ਰਿਹਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜੁਆਇਨ ਕਰ ਰਹੇ ਉੱਥੇ ਦੀ ਫੌਜ ਨੂੰ। ਬਹੁਤ ਪਿਕਚਰਸ ਆ ਰਹੀਆਂ ਕਿਸ ਤਰ੍ਹਾਂ ਲੋਕਾਂ ਦੇ ਜਿਹੜੇ ਵਿਆਹ ਆ ਉਹ ਵੀ ਟੈਂਕਰ ਜਿਹੜੇ ਹੈਗੇ ਅੰਡਰਗਰਾਊਂਡ ਉਹਨਾਂ ਦੇ ਵਿੱਚ ਕਰਕੇ ਰਾਈਟ ਵੇ ਉਹ ਫਾਈਟ ਕਰਨ ਜਾ ਰਹੇ ਆ। ਸੋ ਆਪਣੇ ਦੇਸ਼ ਪ੍ਰਤੀ ਉੱਥੇ ਦੇ ਲੋਕਾਂ ਦਾ ਬਹੁਤ ਜ਼ਿਆਦਾ ਜਿਹੜਾ ਮੋਹ ਇਸ ਵੇਲੇ ਹੈਗਾ ਆ। ਜਿਹੜੇ ਸੋਚਦੇ ਸੀ ਨਾ ਵੀ ਸ਼ਾਇਦ ਉਹ ਛੇਤੀ ਭੱਜ ਜਾਊਗੇ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਨਾਟੋ ਵੀ ਦੇਖ ਰਿਹਾ ਆ ਵੀ ਪਰਮਾਨੈਂਟ ਡਿਪਲੋਇਮੈਂਟ ਕੀਤੀ ਜਾਵੇ ਮਿਸਲਸ ਦੀ ਬਾਲਟਿਕਸ ਏਰੀਆ ਦੇ ਵਿੱਚ। 20,000 ਦੇ ਕਰੀਬ ਮਿਸਲਸ ਦਿੱਤੀਆਂ ਵੀ ਗਈਆਂ ਹੈਗੀਆਂ ਯੂਕਰੇਨ ਨੂੰ, ਤਾਂ ਕਿ ਐਂਟੀ ਟੈਂਕ ਮਿਸਲਸ ਉਹ ਫਾਈਟ ਕਰ ਸਕਣ।